Our purpose in writing to you is to urge you to ensure that the investigation into the murder of Mr. Malik is conducted thoroughly and transparently, including an investigation into potential involvement of Indian intelligence agencies. Canadian intelligence and security agencies must also assess whether Indian intelligence operatives had any prior knowledge of the crime and whether such agencies or foreign actors have been involved in influencing the media portrayal of the shooting of the subsequent political discourse that is emerging across the country. Analyzing sources in public domain, there is significant evidence on the record establishing that Indian officials and intelligence operatives have manufactured news coverages, offered bribes to media outlets to influence their reporting, and amplified targeted messages for several decades. A 2018 report made it clear that Indian operatives orchestrated an ongoing campaign to amplify a single narrative emphasizing Indian national security while delegitimizing Canada's Sikh community as extremists. ਇਹ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਐਡਵਾਈਜ਼ਰ ਡੇਵਿਡ ਜੀਨ ਨੇ ਕਿਹਾ, ਉਹਨੇ ਕਿਹਾ ਜੀ ਇਹ ਸਾਰੇ ਜਿਹੜੇ ਨੇ ਉਹਦੇ ਰਾਹੀਂ ਆਪਣਾ ਕੈਨੇਡੀਅਨ ਮੀਡੀਆ ਨੂੰ ਯੂਜ਼ ਕਰ ਰਹੇ ਨੇ, ਕੈਨੇਡੀਅਨ ਇੰਸਟੀਟਿਊਸ਼ਨਸ ਨੂੰ ਇਫੈਕਟ ਕਰ ਰਹੇ ਨੇ ਔਰ ਵਲਨਰੇਬਲ ਕਮਿਊਨਿਟੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਪਰ ਇਹਦਾ ਦੂਜਾ ਨਤੀਜਾ ਇਹ ਹੈ ਕਿ ਵੀ ਕਿਉਂਕਿ ਵਿਲੀਫਾਈ ਸਿੱਖਾਂ ਨੂੰ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜੋ ਇੰਡੀਅਨ ਹਕੂਮਤ ਸਿੱਖਾਂ ਦੇ ਖਿਲਾਫ ਕਰ ਰਹੀ ਹੈ ਉਹਦੇ ਲਈ ਕੋਈ ਗਲੋਬਲ ਕਮਿਊਨਿਟੀ ਦੀ ਕੰਡੈਮਨੇਸ਼ਨ ਨਹੀਂ ਹੁੰਦੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਦਾ ਜਾ ਰਹੇ ਹਾਂ ਰੁਪਿੰਦਰ ਸਿੰਘ ਮਲਕ ਦੇ ਕੇਸ ਬਾਰੇ ਕਿ ਕੈਨੇਡਾ ਵਿੱਚ ਰੁਪਿੰਦਰ ਸਿੰਘ ਮਲਕ ਦੇ ਹੋਏ ਕਤਲ ਸੰਬੰਧੀ ਸ਼ੱਕ ਦੀ ਜਿਹੜੀ ਸੂਈ ਹੈ ਉਹ ਭਾਰਤੀ ਏਜੰਸੀਆਂ ਵੱਲ ਹੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਿਆਂ ਦੀ ਸੰਸਥਾ BC ਸਿੱਖ ਗੁਰਦੁਆਰਾ ਕੌਂਸਲ ਨੇ ਇਸ ਸੰਬੰਧੀ ਇੱਕ ਚਿੱਠੀ ਪਬਲਿਕ ਸੇਫਟੀ ਨਾਲ ਸੰਬੰਧਿਤ ਮਿਨਿਸਟਰ ਨੂੰ ਲਿਖੀ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਮਲਕ ਕਤਲ ਕੇਸ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਸੰਬੰਧੀ ਆਜ਼ਾਦਾਨਾ ਜਾਂਚ ਪੜਤਾਲ ਕਰਵਾਈ ਜਾਏ, ਜਿਸ ਦੀ ਆਪਾਂ ਪੁਰਜ਼ੋਰ ਹਮਾਇਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਉਹਨਾਂ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਅਸੀਂ ਰੁਪਿੰਦਰ ਸਿੰਘ ਮਲਕ ਤੋਂ ਬਾਅਦ ਆਲਮੋਸਟ ਜਿਹੜਾ ਹਾਦਸਾ ਵਾਪਰਿਆ 3 ਜਿਹੜੇ ਸਪੈਸ਼ਲ ਪ੍ਰੋਗਰਾਮ ਇਸ ਦੇ ਉੱਤੇ ਕੀਤੇ। ਥਰਸਡੇ ਦਾ ਪ੍ਰੋਗਰਾਮ ਸਾਡਾ ਸੀ, ਫਿਰ ਫਰਾਈਡੇ ਫੁੱਲ ਡਿਸਕਸ਼ਨ ਸੀ 1.5 ਘੰਟੇ ਦੀ, ਅਮਰਜੀਤ ਸਿੰਘ ਨੇ ਹੋਸਟ ਕੀਤਾ। ਔਰ ਕੱਲ੍ਹ ਵੀ ਸਾਡਾ ਓਪਨਿੰਗ ਸੈਗਮੈਂਟ ਔਰ ਉਸ ਦੇ ਸਾਰੇ ਆਸਪੈਕਟ ਜਿਹੜੇ ਵੀ ਪਾਸਟ ਇਹਨਾਂ ਦਾ ਪਿਛਲੀਆਂ 4 ਦਹਾਈਆਂ ਦਾ ਰੋਲ ਹੈ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ, ਉਸ ਦਾ ਅਸੀਂ ਖੁਲਾਸਾ ਕੀਤਾ। ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਮਸੂਲ ਹੋਈਆਂ ਨੇ ਔਰ ਬਹੁਤ ਸਾਰਾ ਹੋਰ ਕਾਲਾਂ ਨੇ ਜਿਹਦੇ 'ਚ ਬਹੁਤਿਆਂ ਨੇ ਐਪਰੀਸ਼ੀਏਟ ਕੀਤਾ, ਖਾਸ ਤੌਰ 'ਤੇ ਯੰਗਰ ਜਨਰੇਸ਼ਨ ਨੇ, ਕਿ ਅਸੀਂ ਤਾਂ ਸਿਰਫ ਸਰਫੇਸ ਦੇ ਉੱਤੇ ਹੀ ਦੇਖ ਰਹੇ ਸੀ ਕਿ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਇਸ ਲੈਵਲ ਦੇ ਉੱਤੇ ਆਲਰੇਡੀ ਡਾਕੂਮੈਂਟਡ ਚੀਜ਼ਾਂ ਨੇ ਕਿ ਕਿਵੇਂ ਇੰਡੀਅਨ ਏਜੰਸੀਆਂ ਨੇ ਨਾ ਸਿਰਫ ਕੈਨੇਡਾ ਦੇ ਵਿੱਚ ਇਸ ਕਿਸਮ ਦਾ ਹਿੰਸਕ ਕਾਰਾ ਏਅਰ ਇੰਡੀਆ ਦਾ ਕਰਵਾਇਆ, ਪਰ ਕਿਵੇਂ ਉਹਨਾਂ ਨੇ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੂੰ, RCMP ਦੇ ਇੰਟੈਲੀਜੈਂਸ ਵਿੰਗ ਨੂੰ, ਸੀਸਸ ਨੂੰ ਵੀ ਡਿਊਪ ਕੀਤਾ ਔਰ ਕਿਵੇਂ ਉਸ ਪੀਰੀਅਡ ਦੀ ਜਿਹੜੀ ਕੈਨੇਡਾ ਦੀ ਪੋਲੀਟੀਕਲ ਲੀਡਰਸ਼ਿਪ ਸੀ ਉਹ ਵੀ ਅੱਖਾਂ ਬੰਦ ਕਰਕੇ, ਕਿਉਂਕਿ ਉਹਨਾਂ ਦੇ ਸਾਹਮਣੇ ਇੰਡੀਆ ਨਾਲ ਜਿਹੜੇ ਸੰਬੰਧ ਨੇ ਉਹ ਚੰਗੇ ਬਣਾਉਣ ਦਾ ਭੂਤ ਸਵਾਰ ਸੀ। ਸੋ ਉਹ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਦੇ ਸਿੰਸੀਅਰ ਲੋਕ ਜਿਹੜੇ ਕਿ ਇਹ ਕਹਿ ਰਹੇ ਸੀ ਕਿ ਕੁਝ ਸ਼ਰਾਰਤ ਚੱਲ ਰਹੀ ਹੈ, ਉਹ ਉਹਨੂੰ ਇਗਨੋਰ ਕਰਦੇ ਰਹੇ। ਸੋ ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੇਰੀ ਇਹ ਚਾਹਨਾ ਵੀ ਸੀ, ਇਸ ਦੇ ਲਈ ਅਸੀਂ ਜਿਹੜੇ ਰੈਲੇਵੈਂਟ ਵੀਰ ਭੈਣਾਂ ਨੇ ਉਹਨਾਂ ਤੱਕ ਇਹ ਕਿਹਾ ਵੀ ਕਿ ਭਾਈ ਇਹ ਮੌਕੇ ਹੁੰਦੇ ਨੇ ਕਈ ਵਾਰ ਸਾਡੇ, ਜਦੋਂ ਕੋਈ ਇਸ ਕਿਸਮ ਜ਼ਾਹਰ ਹੈ ਜਦੋਂ ਵੀ ਹਿੰਸਾ ਹੁੰਦੀ ਹੈ ਔਰ ਇਸ ਕਿਸਮ ਦਾ ਹੀ ਸਟੈਂਡਿੰਗ ਵਾਲਾ ਬੰਦਾ, ਭਾਵੇਂ ਉਹ ਕੰਟਰੋਵਰਸ਼ੀਅਲ ਸੀ, ਉਹ ਜਾਂਦਾ ਹੈ ਤੇ ਉਸ ਨਾਲ ਇੱਕ ਚੁੱਪ ਪਸਰਦੀ ਹੈ। ਪਰ ਜਿਹੜਾ ਐਕਟਿਵਿਜ਼ਮ ਹੁੰਦਾ ਜਾਂ ਜਿਹੜੇ ਤੁਹਾਡੇ ਆਗੂ ਨੇ ਉਹਨਾਂ ਦੇ ਲਈ ਚੁੱਪ ਕਰਨਾ ਜਾਂ ਮੀਡੀਆ ਤੋਂ ਬਚਣਾ ਜਾਂ ਕੁਆਇਟ ਹੋਣਾ, ਇਹ ਦੁਸ਼ਮਣ ਦੇ ਹੱਕ 'ਚ ਭੁਗਤ ਰਿਹਾ ਹੁੰਦਾ ਹੈ
ਕਿਉਂਕਿ ਉਹਨਾਂ ਨੂੰ ਜਿਹਨੂੰ ਸਾਇਲੈਂਸ ਇਜ਼ ਹਾਫ ਐਕਸੈਪਟੈਂਸ ਦੇ ਥੱਲੇ ਆਉਂਦਾ ਹੈ, ਕਿਉਂਕਿ ਦੁਸ਼ਮਣ ਦੀਆਂ ਤਾਕਤਾਂ ਧੜਾ ਧੜ ਆਪਣਾ ਨੈਰੇਟਿਵ ਹਰ ਲੈਵਲ ਦੇ ਉੱਤੇ ਇਸ ਨੂੰ ਖਾਲਿਸਤਾਨੀਆਂ ਦੇ ਖਾਤੇ, ਸਿੱਖਾਂ ਦੇ ਖਾਤੇ, ਔਰ ਉਹ 37 ਸਾਲ ਪੁਰਾਣੇ ਉਸ ਬਾਰ ਉਸ ਏਅਰ ਇੰਡੀਆ ਦੇ ਹਾਦਸੇ ਨੂੰ ਲਿਆ ਕੇ ਦੂਜਾ ਉਹਨਾਂ ਦੇ ਜਿਹੜੇ ਵਿਕਟਮ ਸੀ, ਜਿਹੜੇ ਵਿਚਾਰੇ ਮਾਰੇ ਗਏ 329 ਲੋਕ, ਉਹਨਾਂ ਦੇ ਰਿਸ਼ਤਾ, ਉਹਨਾਂ ਦੇ ਇੰਟਰਵਿਊ ਉਹਨਾਂ ਤੋਂ ਇੱਧਰ ਕਰ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ੀਟਿਵ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ, ਜਿੱਥੇ ਸਭ ਤੋਂ ਜ਼ਿਆਦਾ ਗਿਣਤੀ 'ਚ ਸਿੱਖ ਰਹਿੰਦੇ ਨੇ, ਔਰ ਜ਼ਾਹਰ ਹੈ ਮਲਕ ਔਰ ਵੀ ਸਰੀ ਦੇ ਵਾਸੀ ਸੀ, ਔਰ ਬ੍ਰਿਟਿਸ਼ ਕੋਲੰਬੀਆ 'ਚ ਹੀ ਜਦੋਂ ਅਸੀਂ ਵੱਡੇ ਨਗਰ ਕੀਰਤਨਾਂ ਦੀ ਗੱਲ ਕਰਦੇ ਹਾਂ, ਸਰੀ ਦੇ ਨਗਰ ਕੀਰਤਨ 'ਚ ਆਲਮੋਸਟ 4.5 ਲੱਖ ਦੇ ਕਰੀਬ ਸਿੱਖਾਂ ਦੀ ਸ਼ਮੂਲੀਅਤ ਸੀ, ਜਿਹੜਾ ਲਾਸਟ ਕੋਵਿਡ ਤੋਂ ਪਹਿਲਾਂ ਹੋਇਆ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਵੀ ਔਰ ਵੱਡੀ ਗਿਣਤੀ ਹੈ, ਔਰ ਮੈਨੂੰ ਐਗਜ਼ੈਕਟ ਨੰਬਰ ਤਾਂ ਪਤਾ ਨਹੀਂ ਹੈ ਕਿ ਵੀ ਕਿੰਨੇ ਗੁਰਦੁਆਰੇ ਨੇ, ਪਰ 100 ਦੇ ਕਰੀਬ ਤਾਂ ਜ਼ਰੂਰ ਹੋਣਗੇ। ਔਰ ਗੁਰਦੁਆਰਿਆਂ ਦੀ ਨੁਮਾਇੰਦਾ ਜਮਾਤ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਹੈ, BC ਸਿੱਖ ਕੌਂਸਲ, ਔਰ ਉਹਨਾਂ ਨੇ ਆਫੀਸ਼ੀਅਲ ਲੈਟਰ ਜਿਹੜਾ ਮੀਡੀਆ ਨੂੰ ਵੀ ਰਿਲੀਜ਼ ਕੀਤਾ, ਕਿਉਂਕਿ ਇਹ ਸਾਰਾ ਜੋ ਕੁਝ ਵੀ ਵਾਪਰਦਾ ਹੈ ਇਹ ਕੈਨੇਡਾ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਪਬਲਿਕ ਸੇਫਟੀ ਹੈ ਉਸ ਦੇ ਦਾਇਰਾਕਾਰ 'ਚ ਆਉਂਦਾ ਹੈ। ਸੋ BC ਸਿੱਖ ਗੁਰਦੁਆਰਾ ਕੌਂਸਲ ਨੇ ਇਸ ਨਾਲ ਸੰਬੰਧਿਤ ਜਿਹੜਾ ਮਿਨਿਸਟਰ ਹੈ ਮਿਸਟਰ EL ਮੈਂਡੀਸੀਨੋ, ਉਸ ਨੂੰ ਚਿੱਠੀ ਲਿਖੀ ਹੈ, ਔਰ ਪੂਰਾ ਲੈਟਰ ਮੀਡੀਆ ਦੇ ਵਿੱਚ ਆਇਆ। ਮੈਂ ਉਸ ਦਾ ਜਿਹੜਾ ਰੈਲੇਵੈਂਟ ਪਾਰਟ ਹੈ, ਪਹਿਲਾਂ ਤਾਂ ਉਹਨਾਂ ਨੇ ਮਲਕ ਦਾ ਜ਼ਿਕਰ ਕੀਤਾ ਹੈ ਕਿ ਭਾਈ ਉਹ ਪ੍ਰੋਮੀਨੈਂਟ ਸੀ ਸਿੱਖ ਕਮਿਊਨਿਟੀ 'ਚ, ਔਰ ਖਾਲਸਾ ਸਕੂਲ, ਖਾਲਸਾ ਕ੍ਰੈਡਿਟ ਯੂਨੀਅਨ, ਔਰ ਇਹ ਸਾਰਾ ਉਸ ਦੀ ਦੇਣ ਹੈ, ਔਰ ਇਹ ਜਿਹੜਾ ਉਹ ਵੈਲ ਨੋਨ ਐਂਡ ਰਿਸਪੈਕਟਡ ਮੈਂਬਰ ਵਿਦ ਇਨ ਮੈਨੀ ਸਰਕਲਸ ਇਨ ਵਿਚ ਹੀ ਐਨਗੇਜਡ। ਸੋ ਹੁਣ ਅਸੀਂ ਅਸਲੀ ਗੱਲ ਅਸੀਂ ਪਿਛਲੇ ਸਾਰੇ ਹੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀਤੀ ਕਿ ਭਾਈ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ, ਇਸ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਔਰ ਇਸ ਦੇ ਉੱਤੇ ਹੀ ਇਹ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਦਾ ਐਮਫੈਸਿਸ ਹੈ। ਔਰ ਉਹਦੇ 'ਚ ਮੈਂ ਪੜ੍ਹਾਂਗਾ ਕਿ ਉਹਨਾਂ ਨੇ ਲਿਖਿਆ ਕਿ our purpose in writing to you is to urge you to ensure that the investigation into the murder of Mr. Malik is conducted thoroughly and transparently, including an investigation into potential involvement of Indian intelligence agencies, ਕਿ ਇਸ ਨੂੰ ਪ੍ਰੋਬ ਕਰੋ ਟਰਾਂਸਪੇਰੈਂਟਲੀ, ਪਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਰੋਲ ਨੂੰ ਮਾਈਂਡ 'ਚ ਰੱਖਦੇ ਹਾਂ। ਅਸਾਈਡ ਫਰਮ ਇਮੀਡੀਏਟ ਕ੍ਰਿਮੀਨਲ ਇਨਵੈਸਟੀਗੇਸ਼ਨ, Canadian intelligence and security agencies must also assess whether Indian intelligence operatives had any prior knowledge of the crime and whether such agencies or foreign actors have been involved in influencing the media portrayal of the shooting of the subsequent political discourse that is emerging across the country। ਕਿ ਨਾ ਸਿਰਫ ਇਹ ਇਨਵੈਸਟੀਗੇਟ ਹੋਏ ਕਿ ਕੀ ਉਹਨਾਂ ਨੂੰ ਪ੍ਰਾਇਰ ਨੌਲੇਜ ਸੀ, ਕਿ ਕਿਵੇਂ ਉਹਨਾਂ ਹੀ ਏਜੰਸੀਆਂ ਨੇ ਫਿਰ ਜਿਹੜਾ ਮੀਡੀਆ ਨੈਰੇਟਿਵ, ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਮੀਡੀਆ ਨੈਰੇਟਿਵ ਕਹਿੰਦੇ ਹਾਂ ਇਹਦਾ ਮਤਲਬ ਸਿਰਫ ਇੰਡੀਅਨ ਚੈਨਲ ਜਾਂ ਇੰਡੀਅਨ ਮੀਡੀਆ ਨਹੀਂ ਹੈ। ਕੈਨੇਡਾ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਬਿਲਕੁਲ ਇੰਡੀਅਨ ਸਟੋਰੀਜ਼ ਨੂੰ ਹੀ ਕੈਰੀ ਕਰਦਾ ਹੈ, ਜਿਹਦੇ 'ਚ ਈਵਨ ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਵੀ ਨੇ, ਔਰ ਕੁਛ ਫਸਟ ਪੋਸਟ ਵਰਗੇ, ਔਰ ਵੈਨਕੂਵਰ ਸਨ ਜਿਸ ਦੀ ਇੱਕ ਸਟਾਫ ਰਿਪੋਰਟਰ ਜਿਹਨੂੰ ਬਾਅਦ 'ਚ ਉਹਨਾਂ ਨੇ ਡਿਸਮਿਸ ਕੀਤਾ ਜਾਂ ਉਹਦਾ ਖਤਮ ਹੋਇਆ, ਕਿਮ ਬੋਲਨ, ਉਹਨੇ ਤਾਂ ਉਹ ਬਿਲਕੁਲ ਹੀ ਉਹਨਾਂ ਦਾ ਇੱਕ, ਉਹ ਤਾਂ ਤੁਹਾਨੂੰ ਪੜ੍ਹਦਿਆਂ ਈਵਨ ਲੱਗਦਾ ਸੀ ਵੀ ਤੁਸੀਂ RSS ਦੇ ਕਿਸੇ ਨਿਊਜ਼ਪੇਪਰ ਨੂੰ ਪੜ੍ਹ ਰਹੇ ਹੋ, ਉਹਨਾਂ ਦੇ ਆਪ ਇੰਡੀਆ ਨੂੰ ਜਾਂ ਉਹਨਾਂ ਦੇ ਪੰਚ ਜਨਿਆਂ ਨੂੰ ਜਿਹੜੇ RSS ਦੇ ਮਾਊਥ ਪੀਸ ਨੇ। ਇਸ ਲੈਵਲ ਤੱਕ ਜਿਹੜਾ ਇੰਡੀਅਨ ਏਜੰਸੀਆਂ ਨੇ ਮੀਡੀਆ ਨੂੰ ਵੀ, ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਨੂੰ ਕਾਬੂ ਕੀਤਾ ਹੋਇਆ, ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਗੁਰਦੁਆਰਾ ਕੌਂਸਲ ਨੇ ਕਿ ਇਸ ਗੱਲ ਦਾ ਵੀ ਕਿ ਵੀ ਜਿਹੜਾ ਇੱਕਦਮ ਬਾਅਦ ਨੈਰੇਟਿਵ ਜਿਹੜਾ ਸਿਰਜਿਆ ਮੀਡੀਆ ਨੇ, ਕੀ ਉਹਨੂੰ ਇਨਫਲੂਐਂਸ ਇੰਡੀਅਨ ਏਜੰਸੀਆਂ ਨੇ ਨਹੀਂ ਕੀਤਾ ਹੈ। Analyzing sources in public domain, there is significant evidence on the record establishing that Indian officials and intelligence operatives have manufactured news coverages, offered bribes to media outlets to influence their reporting, and amplified targeted messages for several decades. This has been done to further Indian interests and comes at the cost of vilifying the Sikh community in Canada. A 1988 Globe and Mail investigation revealed that Indian intelligence agents had established a network of paid informers and agent provocateurs to penetrate Canada's Sikh community to further this purpose since 1980s। ਜਿਹੜੀਆਂ ਗੱਲਾਂ ਅਸੀਂ ਕਰਦੇ ਰਹੇ ਉਹੀ ਨੇ ਕਿ ਭਾਈ ਕਿਵੇਂ ਏਜੰਟ ਪ੍ਰੋਵੋਕੇਟਰ ਉਹਨਾਂ ਨੇ 80s ਤੋਂ ਲਿਆਂਦੇ,
ਔਰ ਕਿਵੇਂ ਉਹਨਾਂ ਨੇ ਮੀਡੀਆ 'ਚ ਆਪਣਾ ਇਨਫਲੂਐਂਸ ਬਾਏ ਕੀਤਾ, ਨਿਊਜ਼ ਕਵਰੇਜ ਬ੍ਰਾਈਬ ਵੀ ਕੀਤੀ ਔਰ ਉਸ ਨੂੰ ਕਿਵੇਂ ਉਹਨਾਂ ਨੇ ਕਈ ਦਹਾਕਿਆਂ ਤੋਂ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਸਾਰੇ ਨੈਰੇਟਿਵ ਨੂੰ ਸਿਰਜਿਆ। ਹੁਣ ਉਹਨਾਂ ਨੇ, ਕਿਉਂਕਿ ਇਹ 80s ਦੀ ਗੱਲ ਹੈ, ਹੁਣ ਉਹਨਾਂ ਨੇ ਰੀਸੈਂਟ ਗੱਲ ਕੀਤੀ। ਮੋਰ ਰੀਸੈਂਟਲੀ the National Security and Intelligence Committee of Parliamentarians has published multiple reports pertaining to foreign interference कि ये NSI COP ने कितनी रिपोर्टां कि बाहरली interference despite being heavily redacted with regards to the findings of foreign interference by India, a 2018 report made it clear that Indian operatives orchestrated an ongoing campaign to amplify a single narrative emphasizing Indian national security while delegitimizing Canada's Sikh community as extremists। ਇਹ ਹੁਣ 2018 ਦੀ ਪਾਰਲੀਮੈਂਟੇਰੀਅਨਸ ਦੀ ਕਮੇਟੀ ਦੀ ਰਿਪੋਰਟ ਹੈ ਕਿ ਕਿਵੇਂ ਇੰਡੀਅਨ ਆਪਰੇਟਿਵਸ ਜਿਹੜੇ ਨੇ ਉਹ ਕੈਨੇਡਾ 'ਚ ਬੈਠੇ ਆ ਕੈਨੇਡੀਅਨ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਔਰ ਆਪਣਾ ਸੋ ਕਾਲਡ ਨੈਸ਼ਨਲ ਨੈਰੇਟਿਵ ਜਿਹੜਾ ਹੈ ਉਹ ਸਿਰਜ ਰਹੇ ਨੇ। ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਡੇਵਿਡ ਜੀਨ also went on record to state clearly that Indian intelligence operatives were actively fabricating and promoting a false narrative through Canadian media outlets। ਇਹ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਐਡਵਾਈਜ਼ਰ ਡੇਵਿਡ ਜੀਨ ਨੇ ਕਿਹਾ। ਉਹਨੇ ਕਿਹਾ ਜੀ ਇਹ ਸਾਰੇ ਜਿਹੜੇ ਨੇ ਉਹਦੇ ਰਾਹੀਂ ਆਪਣਾ ਕੈਨੇਡੀਅਨ ਮੀਡੀਆ ਨੂੰ ਯੂਜ਼ ਕਰ ਰਹੇ ਨੇ ਫੈਬਰੀਕੇਟ ਔਰ ਦੂਸਰਾ ਕਰ। ਦਿਸ ਇਜ਼ ਫਰਦਰ corroborated by findings of Federal Court of Canada in AB versus Canada Citizenship and Immigration 2020 FC 461, which established that Indian intelligence operatives directly interfered in Canadian electoral processes, government policy, and media independence by explicitly tasking an individual to covertly influence Canadian government's representatives and agents on behalf of Indian government। ਇਹ ਉਹਨਾਂ ਨੇ ਕੇਸ ਦਾ ਵੀ ਹਵਾਲਾ ਦਿੱਤਾ ਹੈ। ਇਹ ਗੱਲ ਸਾਹਮਣੇ ਆਈ ਸੀ ਕਿ ਕਿਵੇਂ ਈਵਨ ਕੈਨੇਡਾ ਦੀ ਸਿਆਸੀ ਪ੍ਰੋਸੈਸ 'ਚ ਬ੍ਰਾਈਬ ਕਰਕੇ ਕਿ ਕਿਹਨਾਂ ਦੇ ਕੈਂਪੇਨ ਨੂੰ ਖੜਾ ਕਰਨਾ ਹੈ, ਕਿਹਨਾਂ ਨੂੰ ਫਿਰ ਜਿਹੜਾ ਇੰਡੀਆ ਨੇ ਇਸਤੇਮਾਲ ਕਰਨਾ ਹੈ। ਔਰ ਐਂਡ 'ਚ ਉਹਨਾਂ ਨੇ ਕਿਹਾ these nefarious activities not only undermine Canadian institutions and impact Sikhs as a racialized group by convincing governments to repress vulnerable communities, but the lack of public acknowledgements also emboldens Indian officials to continue violating human rights in Punjab and abroad in absence of any condemnation from the global community। कि भी ये जो इत्थे कर रहे हैं कैनेडियन इंस्टीट्यूशनस ਨੂੰ ਇਫੈਕਟ ਕਰ ਰਹੇ ਨੇ ਔਰ ਵਲਨਰੇਬਲ ਕਮਿਊਨਿਟੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਪਰ ਇਹਦਾ ਦੂਜਾ ਨਤੀਜਾ ਇਹ ਹੈ ਕਿ ਵੀ ਕਿਉਂਕਿ ਵਿਲੀਫਾਈ ਸਿੱਖਾਂ ਨੂੰ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜੋ ਇੰਡੀਅਨ ਹਕੂਮਤ ਸਿੱਖਾਂ ਦੇ ਖਿਲਾਫ ਕਰ ਰਹੀ ਹੈ ਉਹਦੇ ਲਈ ਕੋਈ ਗਲੋਬਲ ਕਮਿਊਨਿਟੀ ਦੀ ਕੰਡੈਮਨੇਸ਼ਨ ਨਹੀਂ ਹੁੰਦੀ ਕਿਉਂਕਿ ਇੱਥੇ ਹੀ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਗਲਤ ਇਮੇਜ ਜਿਹੜਾ ਪੋਰਟਰੇ ਕੀਤਾ ਜਾਂਦਾ ਹੈ। The ongoing criminalization of Sikh activists in foreign countries as a result is an extension of India's criminalization of dissent domestically and its foreign interference and espionage। ਕਿ ਉੱਥੇ ਵੀ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਇੰਡੀਅਨ ਗਵਰਨਮੈਂਟ ਦੇ ਖਿਲਾਫ ਡਾਈਸੈਂਟ ਕਰਦਾ ਹੈ ਜਾਂ ਵਿਰੋਧ ਆਵਾਜ਼ ਰੱਖਦਾ ਹੈ ਉਹਨੂੰ ਵੀ ਕ੍ਰਿਮੀਨਲਾਈਜ਼ ਐਕਟੀਵਿਟੀ ਦੇ ਥੱਲੇ ਉਹਦੀ ਆਵਾਜ਼ ਬੰਦ ਕਰ ਰਹੇ ਨੇ ਔਰ ਇਹੀ ਕਹਾਣੀ ਜਿਹੜੀ ਹੈ ਬਾਹਰਲੇ ਮੁਲਕਾਂ 'ਚ ਇੰਟਰਫੀਅਰ ਕਰਕੇ ਜਿਹੜਾ ਉਹ ਦੁਹਰਾ ਰਹੇ ਨੇ। ਸੋ ਐਜ਼ ਦਾ ਮਿਨਿਸਟਰ ਆਫ ਪਬਲਿਕ ਸੇਫਟੀ ਇਟ ਇਜ਼ ਇੰਪੈਰੇਟਿਵ that you thoroughly investigate these activities in a transparent manner in relation to the murder of Ripdaman Singh Malik and beyond। ਕਿ ਇਹ ਔਰ ਇਹਦੇ ਤੋਂ ਬਾਅਦ ਕੀ ਹੁੰਦਾ ਹੈ ਇਸ ਸਾਰੇ ਨੂੰ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਨੂੰ ਕਿਹਾ ਵੀ ਪ੍ਰੋਬ ਕਰੋ। The results of such an investigation must further be made public in order to ensure that all communities in Canada are protected from these illegal attempts to undermine Canada's political institutions and journalistic freedoms। ਕਿ ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਹੋਏ ਉਹਦੇ ਰਿਕਾਰਡ ਪਬਲਿਕ ਕੀਤੇ ਜਾਣ ਤਾਂ ਕਿ ਜਿਹੜਾ ਇਹਨਾਂ ਭਾਰਤੀ ਹਕੂਮਤ ਦਾ ਯਤਨ ਹੈ ਕਿ ਵੀ ਕੈਨੇਡਾ ਦੀਆਂ ਪੋਲੀਟੀਕਲ ਇੰਸਟੀਟਿਊਸ਼ਨਸ ਨੂੰ ਜਿਹੜਾ ਹੈ ਉਸ 'ਚ ਇੰਟਰਫੀਅਰੈਂਸ ਔਰ ਈਵਨ ਜਿਹੜੀ ਪੱਤਰਕਾਰਾਂ ਦੀ ਜਾਂ ਮੀਡੀਆ ਦੀ ਇੰਡੀਪੈਂਡੈਂਟ ਫਰੀडम ਹੈ ਉਸ ਦੇ ਨਾਲ ਵੀ ਛੇੜਛਾੜ। ਔਰ ਉਹਨਾਂ ਨੇ ਨਾਲ ਹੀ ਅਖੀਰ 'ਚ ਕਿਹਾ ਵੀ ਐਪਰੀਸ਼ੀਏਟ ਯੂਰ ਅਟੈਂਸ਼ਨ ਟੂ ਦਿਸ ਮੈਟਰ
ਐਂਡ ਲੁੱਕ ਫਾਰਵਰਡ ਟੂ ਹੀਅਰਿੰਗ ਫਰਮ ਯੂ ਇਨ ਦਾ ਨੀਅਰ ਫਿਊਚਰ। ਸੋ ਅਸੀਂ ਸਮਝਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਨੇ ਬਿਲਕੁਲ ਟਾਈਮਲੀ ਇਹ ਜਿਹੜਾ ਉਹਨੂੰ ਮਿਨਿਸਟਰ ਨੂੰ ਕਿਹਾ, ਔਰ ਸਾਨੂੰ ਕੋਈ ਭੁਲੇਖਾ ਨਹੀਂ ਹੈ, ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਇਸ ਸਾਰੇ ਦੇ ਪਿੱਛੇ ਕੌਣ ਹੈ ਔਰ ਕਿਵੇਂ ਉਹ ਫਰਦਰ ਆਉਣ ਵਾਲੇ ਪੀਰੀਅਡ 'ਚ ਕੁਛ ਨਾ ਕੁਛ ਹੋਰ ਵੀ ਹਿੰਸਕ ਕਰਕੇ ਜਿਹੜਾ ਉਹ ਇਸ ਸਾਰੇ ਨੂੰ ਜਿਹੜੀ ਡਾਇਸਪੋਰਾ ਸਿੱਖਾਂ ਦੀ ਪਾਵਰ ਹੈ ਜਿਹੜੀ ਇਸ ਵੇਲੇ ਖਾਲਿਸਤਾਨ ਦੇ ਉੱਤੇ ਫੋਕਸਡ ਹੈ। ਰੈਫਰੈਂਡਮ 2020 ਕੈਂਪੇਨ ਚੱਲ ਰਿਹਾ ਹੈ, ਅਦਰਵਾਈਜ਼ ਇੰਡੀਆ ਐਕਸਪੋਜ਼ ਹੋ ਰਿਹਾ ਐਜ਼ ਏ ਆਟੋਕ੍ਰੇਸੀ ਦੁਨੀਆ ਦੀ ਕਚਹਿਰੀ 'ਚ। ਸੋ ਜਿਹੜਾ ਖੁਦ ਰਿਪਰੈਸਰ ਹੈ, ਓਪਰੈਸਰ ਹੈ, ਉਹ ਆਪਣੇ ਆਪ ਨੂੰ ਵਿਕਟਮ ਪ੍ਰੈਜ਼ੈਂਟ ਕਰਨਾ ਚਾਹੁੰਦਾ ਹੈ ਕਿ ਭਾਈ ਦੇਖੋ ਸਾਡਾ ਜਿਹੜਾ ਅਸੀਂ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਉੱਥੇ ਵੀ ਇਹ ਡੋਮੈਸਟਿਕਲੀ ਸਟੇਟ ਟੈਰਰਿਜ਼ਮ ਇਸਤੇਮਾਲ ਕਰਕੇ ਡਾਈਸੈਂਟ ਦੀ ਆਵਾਜ਼ ਨੂੰ ਦੱਬ ਰਹੇ ਨੇ, ਔਰ ਬਾਹਰ ਜਿਹੜੀ ਹੈ ਇਸ ਕਿਸਮ ਦੀ ਜਿਹੜੀ ਹੈ ਉਹ ਕਰਤੂਤਾਂ ਕਰਕੇ ਉਹ ਸਿੱਖ ਕੌਮ ਦੇ ਖਿਲਾਫ ਜਿਹੜਾ ਇੱਥੇ ਵੀ ਮਾਹੌਲ ਸਿਰਜਣ ਦੀ ਕੋਸ਼ਿਸ਼ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।